ਜਦੋਂ ਮੰਤਰੀ ਵਾਲਾ ਪਦਵੀ ਨਹੀਂ ਹੁੰਦੀ ਉਦੋਂ ਤੱਕ ਕਰਦੇ ਨੇ ਇਨਸਾਫ ਦੀਆਂ ਗੱਲਾਂ। ਜਦੋਂ ਕੁਰਸੀ ਮਿਲ ਜਾਂਦੀ ਉਦੋਂ ਫਿਰ ਇਹ ਇਨਸਾਫ ਨਹੀਂ ਦਿੰਦੇ, ਇਹ ਫਿਰ ਜ਼ੁਲਮ ਕਰਨਾ ਸ਼ੁਰੂ ਕਰ ਦਿੰਦੇ ਨੇ। ਪਹਿਲਾਂ ਉਹਨੇ ਛੱਤਰ ਮਿਲ ਗਿਆ, ਫਿਰ ਜੇ ਇਹ ਛੱਤਰ ਲੈ ਕੇ ਇਨਸਾਫ ਨਹੀਂ ਕਰਨਗੇ ਬਾਅਦ ਚੋਂ ਵੋਟਾਂ ਨਹੀਂ ਪੈਣੇ, ਫਿਰ ਛਿੱਤਰ ਹੀ ਮਿਲਣਗੇ। ਇੰਨੇ ਹਾਈ ਸਕੂਲ ਨਹੀਂ ਜਿੰਨੇ ਸ਼ਰਾਬ ਦੇ ਠੇਕੇ ਪੰਜਾਬ 'ਚ ਖੋਲ੍ਹੇ ਨੇ। ਜਦੋਂ ਕਰੋਨਾ ਕਾਲ ਆਉਂਦਾ ਹੈ ਉਦੋਂ ਜੀ ਸਕੂਲ ਤਾਂ ਬੰਦ ਕਰ ਦਿੰਦੇ ਨੇ, ਸ਼ਰਾਬ ਦੇ ਠੇਕੇ ਖੋਲ੍ਹੇ ਜਾਂਦੇ ਨੇ। ਜੇ ਇਹ ਨਸ਼ਾ ਤੋਂ ਅਸੀਂ ਪਰੇ ਹਟਦੇ ਹਾਂ, ਅੰਮ੍ਰਿਤ ਛਕਦੇ ਹਾਂ, ਜਿਹੜੇ ਅੰਮ੍ਰਿਤ ਛਕਣ ਵਾਲੇ ਅੰਮ੍ਰਿਤਧਾਰੀ ਸਿੰਘ ਨੇ ਉਹਨਾਂ ਦੇ ਵਿਰੋਧ ਪਰਚੇ ਕਰਕੇ ਜੇਲ੍ਹ 'ਚ ਡੱਕਿਆ ਜਾਂਦਾ। ਨਸਲਾਂ ਨੂੰ ਪਹਿਲਾਂ ਦੇਖੋ ਜੀ, ਪਹਿਲਾਂ ਦੂਜੇ ਗੋਲੀਆਂ ਨਾਲ ਮਾਰਿਆ ਜਾਂਦਾ, ਫਿਰ ਨਸ਼ੇ ਨਾਲ ਮਾਰਿਆ ਜਾਂਦਾ ਕਿ ਹੁਣ ਇਹ ਹੋਰ ਤਰੀਕੇ ਨਾਲ ਹੋਰ ਜੁਗਤੀਆਂ ਵਰਤ ਕੇ ਖਤਮ ਕਰਨਾ ਨੇ। ਪੰਜਾਬ ਦੀ ਨਸਲਾਂ ਨੂੰ ਬਰਬਾਦ ਕਰਨਾ ਚਾਹੁੰਦੇ ਨੇ। ਕਾਮਰੇਡ ਜਿਹੜੇ ਨੇ ਸਰਕਾਰੀ ਏਜੰਸੀਆਂ ਬੰਦੇ ਨੇ ਉਹ ਸਿੱਖੀ ਤੋਂ ਤੋੜਨੇ ਚਾਹੁੰਦੇ ਨੇ ਜੀ। ਤਿਲਕ ਜੰਜੂ ਰਾਖਾ ਪ੍ਰਤਾਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਜਿਹੜਾ ਇਸ ਵੇਲੇ ਚੰਡੀਗੜ੍ਹ ਤੇ ਸਰਹੱਦ ਦੀਆਂ ਹੱਦਾਂ ਦੇ ਉੱਪਰ ਕਹਿ ਸਕਦੇ ਹਾਂ ਕਿ ਕੌਮੀ ਇਨਸਾਫ ਮੋਰਚਾ ਲੱਗ ਚੁੱਕਾ ਹੈ। ਵੱਡੀ ਗੱਲ ਹੋਰ ਹੈ ਕਿ ਜਿਹੜਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਾਂ ਜਿਹੜੀਆਂ ਪੰਜਾਬ ਪੱਖੀ ਧਿਰਾਂ ਨੇ ਉਹਨਾਂ ਦੇ ਵੱਲੋਂ ਵੀ ਵੱਡਾ ਸਮਰਥਨ ਕੀਤਾ ਜਾ ਰਿਹਾ ਹੈ। ਕਿਤੇ ਨਾ ਕਿਤੇ ਸਰਕਾਰ ਦੇ ਉੱਪਰ ਵੀ ਪ੍ਰੈਸ਼ਰ ਨਜ਼ਰ ਆਉਂਦਾ ਹੈ। ਪਰ ਤਮਾਮ ਸਵਾਲਾਂ ਨੂੰ ਲੈ ਕੇ ਇਸ ਵਕਤ ਗੱਲਬਾਤ ਕਰਾਂਗੇ। ਕਿਸਾਨੀ ਅੰਦੋਲਨ ਦੇ ਅਹਿਮ ਚਿਹਰੇ ਬਾਬਾ ਇਕਬਾਲ ਸਿੰਘ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ, ਮੋਰਚਾ ਤਾਂ ਲੱਗ ਚੁੱਕਾ ਹੈ ਸਰਹੱਦਾਂ ਦੇ ਉੱਪਰ, ਮੋਰਚੇ ਦੀ ਰੂਪਰੇਖਾ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੋਰਚੇ ਜਿਹੜਾ ਨਾਮ ਰੱਖਿਆ ਗਿਆ ਕੌਮੀ ਇਨਸਾਫ ਮੋਰਚਾ, ਇਨਸਾਫ ਲੈਣ ਲਈ ਇਹ ਮੋਰਚਾ ਆਰੰਭ ਕੀਤਾ ਗਿਆ ਹੈ। ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਚੁੱਕਾ ਹੈ ਤੇ ਲਗਾਤਾਰ ਨਿਰੰਤਰ ਬਾਣੀ ਦੇ ਜਾਪ ਵੀ ਚੱਲ ਰਹੇ, ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ, ਨਿਤਨੇਮ ਦੀਆਂ ਪਵਿੱਤਰ ਬਾਣੀ ਜਪ ਵੀ ਹੋ ਰਹੇ ਨੇ। ਬੜੀ ਵੱਡੀ ਇੱਕ ਖੁਸ਼ੀ ਦੀ ਗੱਲ ਹੈ ਕਿ ਅੱਜ 31 ਕਿਸਾਨ ਮੋਰਚਾ ਦੀ ਜਥੇਬੰਦੀਆਂ ਵੀ ਉੱਥੇ ਆ ਕੇ ਪਹੁੰਚ ਚੁੱਕੇ ਨੇ ਜੀ। ਬਿਲਕੁਲ ਜੀ। ਜੇ ਦੂਜੇ ਪਾਸੇ ਦੇਖੀਏ ਤਾਂ ਕਿਤੇ ਨਾ ਕਿਤੇ ਜਿਹੜਾ ਇੱਕ ਪਾਸੇ ਜ਼ਿਕਰ ਕੀਤਾ ਜਾਂਦਾ ਹੈ ਕਿ ਜਿਹੜੇ ਭਗਵੰਤ ਮਾਨ ਨੇ, ਜਿਹੜੇ ਕਿਸੇ ਵਕਤ ਸੱਤਾ ਤੋਂ ਬਾਹਰ ਸੀ, ਸੱਤਾ ਵਿੱਚ ਨਹੀਂ ਸੀ ਆਏ, ਅੱਜ ਸੱਤਾ ਵਿੱਚ ਆਏ ਨੇ, ਸੱਤਾਧਾਰੀ ਧਿਰ ਹੈ, ਸੀਐਮ ਦੀ ਕੋਠੀ ਦੇ ਉੱਪਰ ਕਹਿ ਸਕਦੇ ਹਾਂ ਕਿ ਸੀਐਮ ਦੀ ਕੁਰਸੀ ਦੇ ਉੱਪਰ ਤਾਇਨਾਤ ਹੋ ਚੁੱਕੇ ਨੇ। ਕਦੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੱਖਾਂ ਦੇ ਵੱਲੋਂ ਸੰਘਰਸ਼ ਵਿੱਢੇ ਜਾਂਦੇ ਨੇ, ਭਾਈ ਗੁਰਬਖਸ਼ ਸਿੰਘ ਹੋਣ ਜਾਂ ਬਾਪੂ ਸੂਰਤ ਸਿੰਘ ਹੋਣ, ਉਹਨਾਂ ਦੇ ਕੋਲ ਜਾਂਦੇ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਪਰ ਅੱਜ ਸੱਤਾਧਾਰੀ ਹੋਣ ਦੇ ਬਾਵਜੂਦ ਸਿੱਖਾਂ ਦੀਆਂ ਵੱਡੀਆਂ ਮੰਗਾਂ ਨੂੰ ਹੱਲ ਕਿਉਂ ਨਹੀਂ ਕਰਨਾ ਚਾਹੁੰਦੇ? ਇਹ ਸੱਚਾਈ ਹੈ, ਜਦੋਂ ਉਹਨਾਂ ਕੋਲ ਕੁਰਸੀ ਨਹੀਂ ਹੁੰਦੀ ਨਾ ਜੀ, ਜਦੋਂ ਮੰਤਰੀ ਵਾਲਾ ਪਦਵੀ ਨਹੀਂ ਹੁੰਦੀ ਉਦੋਂ ਤੱਕ ਕਰਦੇ ਨੇ ਇਨਸਾਫ ਦੀਆਂ ਗੱਲਾਂ। ਜਦੋਂ ਕੁਰਸੀ ਮਿਲ ਜਾਂਦੀ ਉਦੋਂ ਫਿਰ ਇਹ ਇਨਸਾਫ ਨਹੀਂ ਦਿੰਦੇ, ਇਹ ਫਿਰ ਜ਼ੁਲਮ ਕਰਨਾ ਸ਼ੁਰੂ ਕਰ ਦਿੰਦੇ ਨੇ। ਇਹ ਤਾਕਤ ਜ਼ੁਲਮ ਕਰਾਉਂਦੀ ਹੈ, ਇੱਦਾਂ ਦਾ ਇਹਨਾਂ ਦਾ ਸਿਸਟਮ ਚੱਲਦਾ ਪਿਆ। ਪਰ ਇਹਨਾਂ ਨੂੰ ਇਹ ਨਹੀਂ ਪਤਾ ਇਹ ਕੁਰਸੀ ਪੱਕੀ ਨਹੀਂ ਮਿਲੀ, ਬਾਅਦ ਚੋਂ ਪਹਿਲਾਂ ਉਹਨੇ ਛੱਤਰ ਮਿਲ ਗਿਆ, ਫਿਰ ਜੇ ਇਹ ਛੱਤਰ ਲੈ ਕੇ ਇਨਸਾਫ ਨਹੀਂ ਕਰਨਗੇ ਬਾਅਦ ਚੋਂ ਵੋਟਾਂ ਨਹੀਂ ਪੈਣੇ, ਫਿਰ ਛਿੱਤਰ ਹੀ ਮਿਲਣਗੇ। ਸਮਝ ਗਏ ਇਸ ਗੱਲ ਨੂੰ? ਇੱਥੇ ਫਿਰ ਛਿੱਤਰ ਪੈਂਦੇ ਨੇ, ਫਿਰ ਕਿਸੇ ਨੇ ਪੁੱਛਣਾ ਨਹੀਂ ਗਾ, ਜਿੱਦਾਂ ਅਕਾਲੀਆਂ ਨਾਲ ਹੋਇਆ, ਕਿਸੇ ਨੇ ਫਿਰ ਪੁੱਛਿਆ ਨਹੀਂ ਗਾ। ਹੋਰ ਸਮੇਂ ਉਹ ਵੀ ਗੱਲ ਚਾਹੀਏ ਕਿ ਜਦੋਂ ਅਕਾਲੀਆਂ ਕੋਲ ਕੁਰਸੀ ਨਹੀਂ ਹੁੰਦੀ ਸੀ ਨਾ, ਕਹਿੰਦੇ ਸੀ ਅਸੀਂ ਜਿਹੜੇ ਨੌਜਵਾਨ ਜੇਲ੍ਹਾਂ 'ਚ ਬੰਦ ਨੇ ਉਹ ਰਿਹਾਈਆਂ ਕਰਾਵਾਂਗੇ ਜੀ, ਕਰਾਵਾਂਗੇ। ਜਦੋਂ ਕੁਰਸੀ ਮਿਲ ਜਾਂਦੀ ਹੈ ਉਦੋਂ ਉਹ ਆਪਣਾ ਮਸਤ ਹੋ ਕੇ ਕੁਰਸੀ ਦੇ ਵਿੱਚ ਮਸਤ 'ਚ ਰਾਜਪਾਲ 'ਚ ਪੈਸਾ ਇਕੱਠਾ ਕਰਨਾ, ਹੋਰ ਆਪਣੇ ਜੋ ਕਰਦੇ ਨੇ। ਪਰ ਇਨਸਾਫ ਉਹਨਾਂ ਨੇ ਨਹੀਂ ਦਿੱਤਾ, ਇਨਸਾਫ ਉਹਨਾਂ ਨੇ ਕੀਤਾ। ਉਹਨਾਂ ਵੇਲੇ ਹੀ ਬੇਬਲ ਕਲਾ ਵਿੱਚ ਜਾਂ ਕੋਟਕਪੂਰੇ 'ਚ ਗੋਲੀਆਂ ਚਲਾਈਆਂ ਗਈਆਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਲਈ ਇਨਸਾਫ ਮੰਗਣ ਲਈ ਬੈਠੇ ਹੋਏ ਸਨ, ਉੱਥੇ ਨਿਤਨੇਮ ਦੀ ਬਾਣੀ ਜਾਪ ਕਰਦੇ ਪਏ ਸੀ। ਸਰਕਾਰ ਦੀਆਂ ਵਧੀਕੀਆਂ ਨੂੰ ਰੋਕਣ ਨੂੰ ਲੈ ਕੇ ਮੋਰਚਾ ਲੱਗਾ ਹੋਇਆ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦਾ ਮਸਲਾ ਹੈ। 8 ਫਰਵਰੀ ਨੂੰ ਸ਼ਾਂਤਮਈ ਜਥਾ ਜਾਂਦਾ ਹੈ, ਜਥੇ ਦੇ ਉੱਪਰ ਲਾਠੀਆਂ ਬਰਸਾਈਆਂ ਜਾਂਦੀਆਂ, ਸ਼ਰਾਰਤੀ ਲੋਕਾਂ ਦੇ ਵੱਲੋਂ ਜਿਹੜਾ ਸੀ ਸੰਗਤ ਦੇ ਉੱਪਰ ਰੋੜੇ ਇੱਟਾਂ ਬਰਸਾਈਆਂ ਜਾਂਦੀਆਂ। ਕੀ ਲੱਗਦਾ ਹੈ ਫਿਰ ਉਸ ਤੋਂ ਬਾਅਦ ਜਿਹੜਾ ਸੀ 14 15 ਸਾਲਾਂ ਦੇ ਬੱਚਿਆਂ ਦੇ ਉੱਪਰ ਪਰਚੇ ਦਰਜ ਕਰ ਦਿੱਤੇ ਗਏ? ਕਿਤੇ ਨਾ ਕਿਤੇ ਵੀ ਨਹੀਂ ਫਿਰ ਵਧੀਕੀ ਕੀਤੀ ਜਾ ਰਹੀ? ਇਹ ਲਗਾਤਾਰ ਨਿਰੰਤਰ ਜੀ ਪਹਿਲਾਂ ਹੀ ਫਿਰ ਕਰਿਆ, ਜਿੱਥੇ ਬੇਇਨਸਾਫੀ ਕੀਤੀ ਜਾ ਰਹੀ ਹੈ ਉਹਦੇ ਧੱਕਾ ਕੀਤਾ ਜਾ ਰਿਹਾ ਤੇ ਜ਼ੁਲਮ ਕੀਤਾ ਜਾਂਦਾ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਲਈ ਸਭ ਤੋਂ ਸਰਵੋਤਮ ਜਿਹੜੀ ਪਦਵੀ ਹੈ ਨਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਬਾਣੀ ਦੇ ਬਚਨੇ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡ ਅਵਰ ਨਾ ਕੋਏ, ਇਹਦੇ ਜਿਹੜਾ ਵੱਡਾ ਹੋਰ ਕੋਈ ਹੈ ਨਹੀਂ ਕਰੋੜਾ ਖੰਡਾ ਬ੍ਰਹਮੰਡ 'ਚ, ਜਿਸ ਦੇ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਮੱਥਾ ਟੇਕ ਕੇ ਪਰਿਕਰਮਾ ਕਰਕੇ ਤੇ ਬਚਨ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਸੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਿੱਦਾਂ ਕੀਤੀ ਜਾਂਦੀ ਹੈ? 7.25 ਸਾਲ ਪਹਿਲਾਂ
ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਜਾਂਦੇ ਨੇ, ਅੰਗਾਂ ਨੂੰ ਗੰਦੀਆਂ ਨਾਲੀ 'ਚ ਸੁੱਟਿਆ ਜਾਂਦਾ ਹੈ, ਕਿੱਡਾ ਡਾ ਕਹਿ ਟਾਇਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਫਿਰ ਕਿੱਦਾਂ ਬੇਦਬੀਆਂ ਫਿਰ ਰੁਕੀਆਂ ਨਹੀਂ ਗਈਆਂ। ਇਹ ਤੱਕ ਉਹਨਾਂ ਦੀ ਚਾਲ ਵੱਧ ਗਈ ਕਿ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਜੰਗਲਾ ਟੱਪਿਆ ਗਿਆ। ਜੰਗਲਾ ਟੱਕ ਕੇ ਰੁਮਾਲੇ ਉੱਪਰ ਪੈਰ ਰੱਖੇ ਗਏ। ਉੱਥੇ ਜਿਹੜੀ ਸਿਰੀ ਸਾਹਿਬ ਪਈ ਹੁੰਦੀ ਏ, ਉਹ ਸਿਰੀ ਸਾਹਿਬ ਚੁੱਕ ਕੇ ਵਾਰ ਕਰਨ ਦਾ ਯਤਨ ਕੀਤਾ ਜਾਂਦਾ। ਉੱਥੇ ਫਿਰ ਉਹਦਾ ਦੁਸ਼ਟ ਦਾ ਅੰਤ ਹੀ ਕੀਤਾ ਜਾਂਦਾ ਸਿੰਘਾਂ ਵੱਲੋਂ। ਪਰ ਜਿਨ੍ਹਾਂ ਨੇ ਅੰਤ ਕੀਤਾ ਉਹਨਾਂ ਦੇ ਉੱਪਰ ਪਰਚੇ ਦਰਜ ਕੀਤੇ ਜਾਂਦੇ ਨੇ, ਉਹਨਾਂ ਉੱਪਰ ਪਰਚੇ। ਯਾਨੀ ਕਿ ਫਿਰ ਜੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਕੋਈ ਜਿਹੜਾ ਦੁਸ਼ਟ ਬੰਦਾ ਆ ਕੇ, ਏਜੰਸੀਆਂ ਦਾ ਬੰਦਾ ਆ ਕੇ ਬੀੜੀ ਪੀ ਕੇ ਗੁਰੂ ਘਰ ਦੇ ਕੀਰਤਨ ਕਰਨ ਵਾਲੇ ਦੇ ਉੱਪਰ, ਜਿਹਨੂੰ ਕਲਯੁਗ ਮੈਂ ਕੀਰਤਨ ਪ੍ਰਦਾਨਾ, ਉਹ ਕੀਰਤਨੀਆਂ ਦੇ ਉੱਪਰ ਇਹ ਧੂਆਂ ਛੱਡਦੇ ਨੇ। ਇੱਦਾਂ ਬੇਦਬੀਆਂ ਲਗਾਤਾਰ ਨਿਰੰਤਰ ਕੀਤੀਆਂ। ਇਹ ਬੇਦਬੀਆਂ ਵੀ ਰੁਕੀਆਂ ਨਹੀਂ ਗਈਆਂ। ਹੁਣੇ ਪਿੱਛੇ ਪਤਾ ਨਹੀਂ ਕਿੱਥੇ ਪਤਾ ਲੱਗਦਾ ਕਿ ਉੱਥੇ ਬੇਦਬੀ ਕੀਤੀ, ਕਿਸੇ ਬੱਚੇ ਕੋਲ ਕਰਵਾਤੀ ਜਾਂ ਕਿਸੇ ਹੋਰ ਕੋਲ ਇਸਤਰੀ ਕੋਲ ਕਰਵਾਤੀ, ਕਹਿੰਦਾ ਫਿਰ ਜੀ ਉਹ ਮਾਨਸਿਕ ਤੌਰ 'ਤੇ ਪਾਗਲ ਸੀ ਜੀ। ਇੱਦਾਂ ਯਾਨੀ ਕਿ ਇਹ ਕੰਮ ਕੀਤਾ ਜਾ ਰਿਹਾ ਲਗਾਤਾਰ ਨਿਰੰਤਰ, ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਤੋੜਿਆ ਜਾ ਸਕੇ ਕਿ ਗੁਰੂ ਗ੍ਰੰਥ ਸਾਹਿਬ 'ਚ ਕੋਈ ਸ਼ਕਤੀ ਨਹੀਂ ਹੈਗੀ ਜੀ। ਇਹ ਦਿਖਾ ਜਾ ਨੌਜਵਾਨ ਇਸ ਵਿਸ਼ਵਾਸ ਟੁੱਟ ਜਾ ਉਹਨਾਂ ਦਾ, ਇਹੋ ਜਿਹਾ ਕੋਈ ਉਹਨਾਂ ਦਾ ਇੱਕ ਛੜਯੰਤਰ ਰਚਿਆ ਜਾ ਰਿਹਾ। ਸਰਕਾਰ ਨੂੰ ਤੇ ਪਰਜਾ ਦਾ ਮਾਈ ਬਾਪ ਕਿਹਾ ਜਾਂਦਾ, ਫਿਰ ਸਰਕਾਰ ਦਾ ਫਰਜ਼ ਨਹੀਂ ਬਣਦਾ ਕਿ ਜਦੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਵੇਗੀ ਫਿਰ ਸੁਭਾਵਿਕ ਹੈ ਕਿ ਲੋਕ ਭੜਕਣਗੇ, ਸਰਕਾਰ ਨੂੰ ਕਾਨੂੰਨ ਬਣਾ ਦੇਣਾ ਚਾਹੀਦਾ ਹੈ। ਫਿਰ ਆ ਗਈ ਕੁਰਸੀ ਮਿਲ ਗਈ ਜੀ, ਰਾਜ ਮਿਲ ਗਿਆ। ਰਾਜ ਮਿਲ ਕਹਿੰਦਾ ਰਾਜੇ ਪਾਪ ਕਮਾਉਂਦੇ, ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ। ਇਹ ਉਲਟੀ ਜਿਹੜੀ ਵਾੜ ਹੈ ਨਾ, ਇਹ ਵਾੜ ਰਾਜੇ ਰਾਜ ਦਾ ਕਹਿੰਦਾ ਕੰਮ ਆਪਣੀ ਪ੍ਰਜਾ ਦੀ ਰੱਖਿਆ ਕਰਨੀ, ਪੰਜਾਬ ਦੇ ਨਿਵਾਸੀਆਂ ਦਾ ਭਲਾ ਕਰਨਾ। ਇਹ ਭਲਾ ਕਰਦੇ ਪੰਜਾਬ ਦੇ ਟੁਕੜੇ ਕਰਨ ਵਾਲ ਚੱਲਦੇ ਪਏ ਨੇ। ਬੇਇਨਸਾਫੀਆਂ ਕੀਤੀਆਂ ਰਹੇ, ਪੰਜਾਬ ਦੀਆਂ ਨਸਲਾਂ ਬਰਬਾਦ ਕਰ ਲਈ। ਇੰਨੇ ਹਾਈ ਸਕੂਲ ਨਹੀਂ ਜਿੰਨੇ ਸ਼ਰਾਬ ਦੇ ਠੇਕੇ ਪੰਜਾਬ 'ਚ ਖੋਲ੍ਹੇ ਨੇ। ਜਦੋਂ ਕਰੋਨਾ ਕਾਲ ਆਉਂਦਾ ਉਦੋਂ ਜੀ ਸਕੂਲ ਤਾਂ ਬੰਦ ਕਰ ਦਿੰਦੇ ਨੇ, ਸ਼ਰਾਬ ਦੇ ਠੇਕੇ ਖੋਲ੍ਹ ਜਾਂਦੇ ਨੇ। ਇਹ ਚਾਹੁੰਦੇ ਨੇ ਕਿ ਜਿਹੜੇ ਨੌਜਵਾਨ ਨਸ਼ੇ ਕਰਨ, ਇਸੇ ਸੇ ਨਸ਼ਾ ਵਰਤਾਇਆ ਜਾਂਦਾ ਤੇ ਨਸ਼ੇ ਸ਼ਰਾਬਾਂ ਦੇ ਠੇਕੇ ਖੋਲ੍ਹੇ ਨੇ। ਉਹ ਨਸ਼ੇ ਨੌਜਵਾਨ ਸੁੱਤੇ ਰਹਿਣ, ਜਾਗਰੂਕ ਨਾ ਹੋਣ। ਜੇ ਇਹ ਨਸ਼ਾ ਤੋਂ ਅਸੀਂ ਪਰੇ ਹਟਦੇ ਹਾਂ, ਅੰਮ੍ਰਿਤ ਛਕਦੇ ਹਾਂ, ਜਿਹੜੇ ਅੰਮ੍ਰਿਤ ਛਕਣ ਵਾਲੇ ਅੰਮ੍ਰਿਤਧਾਰੀ ਸਿੰਘ ਨੇ ਉਹਨਾਂ ਦੇ ਵਿਰੁੱਧ ਪਰਚੇ ਕਰਕੇ ਜੇਲ੍ਹ 'ਚ ਡੱਕਿਆ ਜਾਂਦਾ, ਤਾਂ ਕਿ ਜਿਹੜੇ ਸਿੰਘ ਨਾ ਅੰਮ੍ਰਿਤ ਨਾ ਛਕਣ, ਗੁਰੂ ਵਾਲੇ ਨਾ ਬਣਨ ਤੇ ਉਹ ਦੇ ਨਸ਼ੇੜੀ ਬਣ ਕੇ ਆਪਣਾ ਜੀਵਨ ਬਰਬਾਦ ਕਰਨ। ਜਿਹੜੀ ਗੱਲ ਦੀਪ ਬਾਈ ਨੇ ਕੀਤੀ ਸੀ ਨਾ, ਗੱਲ ਫਸਲਾਂ ਦੀ ਨਹੀਂ ਗਈ, ਨਸਲਾਂ ਦੀ ਵੀ ਹੈ। ਨਸਲਾਂ ਨੂੰ ਪਹਿਲਾਂ ਦੇਖੋ ਜੀ, ਪਹਿਲਾਂ ਦੂਜੇ ਗੋਲੀਆਂ ਨਾਲ ਮਾਰਿਆ ਜਾਂਦਾ, ਫਿਰ ਨਸ਼ੇ ਨਾਲ ਮਾਰਿਆ ਜਾਂਦਾ, ਤੇ ਹੁਣ ਇਹ ਹੋਰ ਤਰੀਕੇ ਨਾਲ ਹੋਰ ਜੁਗਤੀਆਂ ਵਰਤ ਕੇ ਖਤਮ ਕਰਨਾ ਚਾਹੁੰਦੇ। ਪੰਜਾਬ ਦੀ ਨਸਲਾਂ ਨੂੰ ਬਰਬਾਦ ਕਰਨਾ ਚਾਹੁੰਦੇ ਨੇ। ਇੱਥੇ ਉਹ ਚਾਹੁੰਦੇ ਨੇ ਕਿ ਇੱਥੇ ਜਿਹੜੇ ਭਈਏ ਜ਼ਰੂਰ ਹੋਣ। ਦੇਖੋ ਹੁਣ ਥਾਂ ਥਾਂ ਤੇ ਤੰਬਾਕੂ ਦੇ ਖੋਖੇ ਖੁੱਲੇ ਨੇ, ਜਿਸ ਨੂੰ ਗੁਰਸਾਹਿਬ ਜਗਤ ਝੂਠ ਆਖਿਆ ਸੀ ਨਾ, ਉਹ ਜਗਤ ਝੂਠ ਥਾਂ ਥਾਂ ਤੇ ਵਰਤਾਈ ਜਾ ਰਹੀ। ਕਹਿਣ ਤੋਂ ਭਾਵ ਲਗਾਤਾਰ ਨਿਰੰਤਰ ਬੇਇਨਸਾਫੀ ਕੀਤੀ ਜਾ ਰਹੀ ਹੈ ਤੇ ਅਸੀਂ ਪੰਜਾਬ ਦੀਆਂ ਨਸਲਾਂ ਨੂੰ ਵੀ ਬਚਾਉਣਾ ਤੇ ਫਸਲਾਂ ਨੂੰ ਬਚਾਉਣਾ। ਅੱਜ ਬੜੀ ਖੁਸ਼ੀ ਦੀ ਗੱਲ ਹੈ, 31 ਕਿਸਾਨ ਜਥੇਬੰਦੀਆਂ ਅੱਜ ਇੱਥੇ ਕੌਮੀ ਇਨਸਾਫ ਮੋਰਚੇ ਪਹੁੰਚੀਆਂ ਨੇ। ਬੜੀ ਖੁਸ਼ੀ ਦੀ ਗੱਲ ਹੈ, ਕਿਉਂਕਿ ਜਿਹਦਾ ਦੀਪ ਬਾਈ ਕਹਿੰਦਾ ਸੀ ਨਾ, ਜਿਹੜਾ ਡਾਇਲੌਗ ਸੀਗਾ, ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੈ ਤੇ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ ਤੇ ਸਾਨੂੰ ਦੋਵੇਂ ਚਾਹੀਦੇ ਨੇ ਜੀ। ਤੇ ਕਿਸਾਨਾਂ ਨੂੰ ਵੀ ਚਾਹੀਦੇ ਨੇ। ਇਹ ਜ਼ਮੀਨ ਤੋਂ ਬਿਨਾਂ ਕੀ ਫਸਲ ਹੋ ਸਕਦੀ? ਜ਼ਮੀਨ ਅਸਮਾਨ ਤੋਂ ਬਿਨਾਂ ਫਸਲ ਹੋ ਸਕਦੀ? ਅਸਮਾਨ 'ਚ ਸੂਰਜ, ਅਸਮਾਨ ਵਿੱਚ ਸਪੇਸ ਬਣਦੀ ਨਾ ਜਿਹਦੀ ਫਸਲ ਉੱਪਰ ਉੱਠਦੀ ਹੈ, ਬੀਜ ਬੀਜਿਆ ਜਿਵੇਂ ਤੋਂ ਅਸਮਾਨ 'ਚ ਆਉਣਾ ਇਹਨਾਂ ਨੇ। ਯਾਨੀ ਕਿ ਕਿਸਾਨਾਂ ਨੂੰ ਵੀ ਧਰਤੀ ਚਾਹੀਦੀ ਹੈ ਤੇ ਅਸਮਾਨ ਹੀ ਚਾਹੀਦਾ। ਕਿਸਾਨਾਂ 'ਚ ਇਹ ਅਜਿਹੀਆਂ ਧਿਰਾਂ ਵੀ ਜਿਨ੍ਹਾਂ ਨੂੰ ਕਾਮਰੇਡ ਕਿਹਾ ਜਾਂਦਾ, ਤੇ ਕਾਮਰੇਡ ਨੇ ਜਿਹੜੇ ਉਹਨਾਂ ਨੂੰ ਸਿੱਖਾਂ ਦੀਆਂ ਮੰਗਾਂ ਤੋਂ ਤਕਲੀਫ ਵੀ ਹੈਗੀ ਹੈ। ਉਹ ਕਾਮਰੇਡ ਜਿਹੜੇ ਨੇ ਸਰਕਾਰੀ ਏਜੰਸੀਆਂ ਬੰਦੇ ਨੇ, ਉਹ ਸਿੱਖੀ ਤੋਂ ਤੋੜਨੇ ਚਾਹੁੰਦੇ ਨੇ ਜੀ। ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਾ ਕਰੋ, ਨਿਸ਼ਾਨ ਸਾਹਿਬ ਦੀ ਗੱਲ ਨਾ ਕਰੋ, ਇਹ ਜੈਕਾਰਿਆਂ ਦੀ ਗੱਲ ਨਾ ਕਰੋ, ਇਹ ਨਿਹੰਗ ਸਿੰਘਾਂ ਨੂੰ ਉੱਥੋਂ ਤੋੜ ਦਿਓ ਜੀ। ਉੱਥੇ ਸਿੰਘ ਵੱਟ ਤੋਂ ਇਹਨਾਂ ਨੇ ਕਿਹਾ ਸੀ ਜੀ। ਉਹ ਕਈ ਜਣੇ ਉਹਨਾਂ ਨੇ ਆਪਣਾ ਕੰਮ ਕਰਨਾ ਜੀ। ਉਹ ਥੋੜੇ ਨਾ ਉਹ ਜਿਹੜੇ ਜਿੱਦਾਂ ਹੁਣ ਜਦੋਂ 26 ਜਨਵਰੀ ਜੋ ਬਿਰਤਾਂਤ ਹੋਇਆ ਸੀਗਾ, ਕੋਈ ਮਾੜੀ ਗੱਲ ਤਾਂ ਹੋਈ ਨਹੀਂ ਸੀਗੀ। ਜੇ ਲਾਲ ਕਿਲ੍ਹੇ ਪਹੁੰਚੇ ਸੀਗੇ, ਲਾਲ ਕਿਲ੍ਹੇ ਕੋਈ ਅਸੀਂ ਹੰਗਾਮਾ ਥੋੜੀ ਕਰਨਗੇ ਸੀਗੇ। ਲਾਲ ਕਿਲ੍ਹੇ ਪਹੁੰਚ ਕੇ ਹੀ ਦੱਸਿਆ ਜੀ, ਜਦ ਤਿਰੰਗਾ ਝੂਲਦਾ ਪਿਆ ਨਾ, ਇਹ ਗੁਰੂ ਕੇ ਸਿੰਘਾਂ ਕਰਕੇ ਝੂਲਦਾ ਪਿਆ। ਸਿੰਘਾਂ ਕਰਕੇ ਹੀ ਦੇਸ਼ ਆਜ਼ਾਦ ਹੋਇਆ ਜੀ। ਗੁਰੂ ਕੇ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ। ਗੁਰੂ ਗੋਬਿੰਦ ਸਿੰਘ ਉਹ ਆਪ ਵੀ ਮੰਨਦੇ ਨੇ ਗੱਲ ਨੂੰ, ਇਹ ਦੇਸ਼ ਨਾ ਹੋਤਾ ਯਦਿ ਪਿਤਾ ਦਸ਼ਮੇਸ਼ ਨਾ ਹੋਤਾ। ਇਹ ਤੱਕ ਹਿੰਦੂ ਧਰਮ 'ਚੋਂ ਇੱਕ ਆਰੀਆ ਸਮਾਜ ਦਾ ਵੱਡਾ ਪ੍ਰਚਾਰਕ ਲਾਲਾ ਦੌਲਤ ਰਾਏ, ਉਹ ਕਿਤਾਬ ਲਿਖਦਾ ਹੈ ਸਵਰਨ ਉਮਰ ਹੈ ਗੁਰੂ ਗੋਬਿੰਦ ਸਿੰਘ। ਤੇ ਉਹ ਕਿਤਾਬ ਉਹ ਲਾਲਾ ਦੌਲਤ ਰਾਏ ਲਾਹੌਰ 'ਚ ਮੰਦਿਰ 'ਚ ਰੋਜ਼ ਕਥਾ ਕਰਦਾ, ਗੁਰੂ ਗੋਬਿੰਦ ਸਿੰਘ ਦੀ ਕਥਾ ਕਰਦਾ ਸੀਗਾ। ਉਹਨੇ ਕਿਤਾਬ ਵੀ ਲਿਖੀ 1906 'ਚ, ਤੇ ਉਹ ਹਿੰਦੀ 'ਚ ਹੀ ਮਿਲਦੀ, ਪੰਜਾਬੀ 'ਚ ਮਿਲਦੀ। ਉਹਦੇ ਪਹਿਲੇ ਬਚਨ ਜਿਹੜੇ ਭੂਮਿਕਾ 'ਚ ਲਿਖੇ ਨੇ, ਨਾ ਕਹੂੰ ਜਬਕੀ ਨਾ ਕਹੂੰ ਤਬਕੀ, ਬਾਤ ਕਹੂੰ ਮੈਂ ਅਬਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ। ਇੱਥੇ ਕੋਈ ਤਿਲਕ ਧਾਰੀ, ਕੋਈ ਜੰਜੂ ਧਾਰੀ ਨਹੀਂ ਸੀ ਹੋਣਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਏਡੀਆਂ ਵੱਡੀਆਂ ਕੁਰਬਾਨੀਆਂ ਨਾ ਕਰਦੇ। ਉਹ ਗੱਲ ਨੂੰ ਮੰਨਦੇ ਨੇ, ਪਰ ਜਿਹੜੇ ਝੂਠੇ ਪਖੰਡੀ ਹਿੰਦੂ ਨੇ, ਸੱਚਾ ਹਿੰਦੂ ਤਾਂ ਮੰਨਦਾ ਹੈ ਕਿ ਜੇ ਹਿੰਦੂ ਧਰਮ ਬਚਿਆ ਹੈ
ਤੇ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਨਾਲ, ਕਿਉਂਕਿ ਤਿਲਕ ਜੰਜੂ ਰਾਖਾ ਪ੍ਰਭਤਾਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪਿਤਾ ਨਾਲ ਵਰਦੇ ਤੇ ਹਿੰਦੂ ਧਰਮ ਦਾ ਨਾਮੋ ਨਿਸ਼ਾਨ ਮਿਟ ਜਾਣਾ ਸੀਗਾ। ਪਰ ਜਿਹੜੇ ਇਸ ਗੱਲ ਨੂੰ ਨਹੀਂ ਸਮਝਦੇ ਉਹ ਸਿੱਖਾਂ ਨੂੰ ਮੁਕਾਉਣ ਵਾਸਤੇ ਇਹ ਛੜਯੰਤਰ ਰਚਦੇ ਪਏ ਨੇ ਜੀ। ਤੇ ਗੁਰੂ ਗ੍ਰੰਥ ਸਾਹਿਬ ਬੇਦਬੀ ਵਾਲੇ ਨੇ, ਉਹਨਾਂ ਨੂੰ ਪਹਿਲਾਂ ਚਾਹੀਦਾ, ਮੈਂ ਫਿਰ ਤੁਹਾਡੇ ਨਾਲ ਇੱਕ ਗੱਲ ਕਰਨ ਲੱਗਾ ਵਾਂ, ਜੇ ਵਾਕਈ ਉਸ ਰਾਜ ਦੇ ਉੱਪਰ ਬੈਠਣ ਵਾਲੇ ਜਿਨ੍ਹਾਂ ਕੋਲ ਇਸ ਸਮੇਂ ਦਿੱਲੀ ਹਕੂਮਤ ਦੀ ਪਾਵਰ ਹੈ, ਜਿਹੜੇ ਕੇਂਦਰ ਸਰਕਾਰ ਚਲਾ ਰਹੇ ਨੇ, ਵਾਕਈ ਉਹ ਸਿੱਖਾਂ ਨਾਲ ਜੇ ਪਿਆਰ ਕਰਦੇ ਨੇ, ਉਹਦੇ ਸਿੱਖ ਸਾਡੇ ਭਾਈ ਨੇ ਜੀ, ਸਿੱਖ ਇਸ ਦੇਸ਼ ਦੇ ਪਹਿਰੇਦਾਰ ਨੇ, ਫੌਜ ਵਿੱਚ ਸਾਤੋਂ ਸਿੱਖ ਰੱਖਿਆ ਕਰਨ ਵਾਲੇ ਨੇ, ਹਰ ਵਾਰ ਇਹਨਾਂ ਨੂੰ ਚੱਕਰਵਾਦ ਮਿਲਦੇ, ਪਦਮਵੀਰ ਚੱਕਰ ਮਿਲਦੇ ਨੇ। ਔਰ ਸੱਚਾਈ ਉਹਨਾਂ ਨੂੰ ਪਤਾ ਹੈ, ਜਦੋਂ ਦੇਸ਼ ਉੱਪਰ ਕੋਈ ਹਮਲਾ ਹੁੰਦਾ ਹੈ ਤੇ ਸਿੱਖਾਂ ਨੂੰ ਅੱਗੇ ਕੀਤਾ ਜਾਂਦਾ, ਉਦੋਂ ਨਿਸ਼ਾਨ ਸਭ ਅੱਗੇ ਕੀਤੇ ਜਾਂਦੇ ਨੇ। ਤੇ ਜੇ ਵਾਕਈ ਉਹ ਸੱਚੀ ਭਾਵਨਾ ਰੱਖਦੇ ਨੇ, ਜਿਹੜਾ ਸੰਵਿਧਾਨ 'ਚ ਲਿਖਿਆ ਨਾ ਜੀ, ਕੀ ਲਿਖਿਆ, ਉਹਨਾਂ ਲਿਖਿਆ ਕਿ ਇਹ ਕੇਸਾਧਾਰੀ ਹਿੰਦੂ ਨੇ, ਸਿੱਖ ਨੂੰ ਸਿੱਖ ਨਹੀਂ ਮੰਨਦੇ, ਕੇਸਾਧਾਰੀ ਹਿੰਦੂ ਲਿਖਿਆ ਹੋਇਆ ਉਹਨਾਂ ਨੇ, ਤੇ ਉਹਨੂੰ ਮਿਟਾ ਦੇਣ। ਤੇ ਗੱਲ ਇੱਥੇ ਨਹੀਂ ਕਿ ਸਿੱਖ ਕੌਮ ਦੇ ਨੌਜਵਾਨ ਜਿਹੜੇ ਨੇ ਉਹ ਬਾਣੀ ਨਾਲ ਜੁੜਨ ਤੇ ਇੱਥੇ ਕੌਮੀ ਇਨਸਾਫ ਮੋਰਚੇ ਪਹੁੰਚੇ ਨੇ। ਇੱਥੇ ਆਪਾਂ ਇਕੱਠੇ ਹੋਣਾ, ਗੱਲ ਕਿ ਗੁਰਬਾਣੀ ਨਾਲ ਸਾਡੇ ਕੋਲ ਖੁਰਾਕ ਹੋਵੇ। ਜੇ ਬੰਦੀ ਸਿੰਘ ਰਿਹਾ ਹੋ ਸਕਦੇ ਨੇ ਜੀ, ਕਿੱਦਾਂ ਹੋਣਗੇ? ਜੇ ਬਾਬੇ ਨਾਨਕ ਨੇ ਹਜ਼ਾਰਾਂ ਕੈਦੀਆਂ ਨੂੰ ਰਿਹਾ ਕਰਵਾਤਾ ਬਾਬਰ ਦੇ ਕੈਦਖਾਨੇ 'ਚੋਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦਾ ਕਿਲਾ, ਉਹ ਸਾਖਸ਼ਾਤ ਪ੍ਰਤੱਖ ਇਤਿਹਾਸ ਹੈ, ਉੱਥੇ 52 ਰਾਜੇ ਬੰਦੀ ਸਨ, ਤੜਪਦੇ ਪਏ ਸਨ, ਹਾਏ ਹਾਏ ਕਰਦੇ ਪਏ ਸਨ। ਉਹ 52 ਰਾਜੇ ਰਿਹਾ ਕਿਉਂ ਹੋਏ? ਕਿਉਂਕਿ ਉਹਨਾਂ ਨੇ ਗੁਰੂ ਹਰਗੋਬਿੰਦ ਨੇ 52 ਕਿਲੇ ਜਿਹੜੇ 14 ਵੈਸੇ ਉਹਨਾਂ ਦੀ ਕਲੀਆਂ ਪਕੜ ਲਿਆ, ਪੱਲਾ ਪਕੜ ਲਿਆ, ਪੱਲਾ ਪਕੜਿਆ ਨਾ, ਪੱਲਾ ਪਕੜਿਆ, ਉਹਨਾਂ ਰਿਹਾਈਆਂ ਹੋ ਗਈਆਂ। ਜੇ ਬਾਲਾ ਰਾਏ ਰੁਸਤਮ ਨੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਚਰਨ ਪਕੜੇ ਤੇ ਉਹ ਰਿਹਾ ਹੋਏ ਸਿਤਾਰਾਗੜ੍ਹ ਦੇ ਕਿਲੇ 'ਚੋਂ, ਤੇ ਮਨਮਾੜ ਸਾਹਿਬ ਗੁਰਦੁਆਰਾ ਅੱਜ ਵੀ ਉੱਥੇ ਸ਼ਸ਼ੋਭਤ ਹੈ। ਜੇ ਬੰਦੀ ਸਿੰਘ ਰਿਹਾ ਹੋਣਗੇ, ਇਹ ਸਟੈਪ ਬਾਈ ਸਟੈਪ ਆਪਾਂ ਚੱਲਦੇ ਪਏ, ਕੌਮੀ ਇਨਸਾਫ ਮੋਰਚਾ ਲੱਗਾ ਹੈ ਅੱਗੇ, ਇੱਥੇ ਮੋਰਚਾ ਆਉਣਾ ਹੈ, ਇਹ ਮੋਰਚੇ ਨੂੰ ਦਿੱਲੀ ਹੀ ਲੈ ਕੇ ਜਾਣਾ ਪਵੇਗਾ ਜੀ। ਇਸੇ ਨੂੰ ਜਾਂ ਹੋਰ ਕੋਈ? ਮੇਰੇ ਅੰਦਰ ਦੀ ਭਾਵਨਾ ਹੈ, ਮੇਰੇ ਅੰਦਰ ਦੀ ਭਾਵਨਾ ਹੈ। ਦੇਖੋ, ਜੇ ਹਿੰਦੂ ਧਰਮ ਨੂੰ ਜੇ ਕਿਸੇ ਨੇ ਬਚਾਇਆ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਾਇਆ ਜੀ। ਜਿੱਥੇ ਗੁਰੂ ਤੇਗ ਨੇ ਆਪਣਾ ਸੀਸ ਕਟਾਇਆ, ਉਹ ਸਭ ਤੋਂ ਮਹਾਨ ਸਥਾਨ ਹੈ ਇਸ ਕਲਯੁਗ ਦਾ, ਜਿੱਥੇ ਸਭ ਤੋਂ ਵੱਡਾ ਸਾਕਾ ਗੁਰੂ ਗੋਬਿੰਦ ਸਿੰਘ ਨੇ ਬਚਨ ਕੀਤਾ, ਤਿਲਕ ਜੰਜੂ ਰਾਖਾ ਪ੍ਰਭਤਾਕਾ ਕੀਨੋ ਵੱਡੋ ਕੱਲੂ ਮੈਂ ਸਾਕਾ। ਕਲਯੁਗ ਦਾ ਸਭ ਤੋਂ ਵੱਡਾ ਸਾਕਾ ਜਿਹੜਾ ਵਰਤਿਆ ਹੈ, ਉਹ ਦਿੱਲੀ ਚਾਂਦਨੀ ਚੌਂਕ 'ਚ ਵਰਤਿਆ। ਹਿੰਦੂ ਧਰਮ ਬਚਾ ਲਿਆ। ਜੇ ਸਾਡੇ ਬੰਦੀ ਸਿੰਘ ਰਿਹਾਈ ਹੋ ਸਕਦੀ ਹੈ ਤੇ ਸਾਨੂੰ ਸਿੰਘਾਂ ਨੂੰ ਉੱਥੇ ਦਿੱਲੀ, ਕਿਉਂਕਿ ਉੱਪਰ ਆਰਡਰ ਹੋਣਾ ਹੈ, ਆਰਡਰ ਤਾਂ ਦਿੱਲੀ ਦਾ ਹੋਣਾ ਹੈ। ਇੱਥੇ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ, ਪੰਜਾਬ ਸਰਕਾਰ ਆਪ ਗੁਲਾਮ ਹੈ। ਜਿਹੜੀ ਸੱਚਾਈ ਹੈ, ਸਾਨੂੰ ਦਿੱਲੀ ਹੀ ਜਾਣਾ ਪੈਣਾ ਅਖੀਰ, ਜਿੱਦਾਂ ਉਹ ਦੀਪ ਬਾਈ ਕਹਿੰਦਾ ਦਿੱਲੀ ਜਾਣਾ ਪੈਣਾ, ਉਹ ਇੱਦਾਂ ਗੱਲ ਤੇ ਆਉਣਾ ਪੈਣਾ ਜੀ। ਬਾਬਾ ਇਕਬਾਲ ਸਿੰਘ ਦੇ ਨਾਲ ਕੌਮੀ ਇਨਸਾਫ ਮੋਰਚੇ ਦੇ ਨਾਲ ਜਿਹੜੇ ਸੰਬੰਧ ਰੱਖਣ ਵਾਲੇ ਸਵਾਲ ਨੇ, ਉਹਨਾਂ ਦੀ ਬਾਬਤ ਗੱਲਬਾਤ ਕੀਤੀ ਹੈ। ਭਵਿੱਖ ਦੇ ਵਿੱਚ ਵੀ तमाम ਸ਼ਖਸੀਅਤਾਂ ਦੇ ਨਾਲ ਕੌਮੀ ਇਨਸਾਫ ਮੋਰਚੇ ਦੇ ਨਾਲ ਸੰਬੰਧ ਰੱਖਦੇ तमाम ਸਵਾਲਾਂ ਵਾਲੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੜ੍ਹਦੀ ਕਲਾ ਜੀ।